ਇਸ ਵੇਲੇ ਦੀ ਜਿਹੜੀ ਖਬਰ ਤੋਂ ਆਪਾਂ ਸ਼ੁਰੂਆਤ ਕਰਨੀ ਸ਼ਰਮਾ ਜੀ, ਸਾਰਿਆਂ ਦੀਆਂ ਨਿਗਾਹਾਂ ਉੱਥੇ ਹੀ ਹੈ, ਨਜ਼ਰਾਂ ਉੱਥੇ ਹੀ ਟਿਕੀਆਂ ਹੋਈਆਂ ਨੇ, ਧਿਆਨ ਵੀ ਤਕਰੀਬਨ ਉੱਥੇ ਹੀ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਦੀ ਨਜ਼ਰ, ਜਿਨ੍ਹਾਂ ਦੀ ਅੱਖ ਸਿਆਸਤ ਤੇ ਰਹਿੰਦੀ ਹੈ। ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ 61% ਦੀ ਪੋਲਿੰਗ ਹੋਈ ਹੈ, ਵੋਟਾਂ ਪਈਆਂ ਨੇ, ਬਾਜ਼ੀ ਕੌਣ ਮਾਰੂਗਾ ਜੀ? ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਸੱਤਾਧਾਰੀ ਧਿਰ ਨੇ ਆਪਣੀ ਮਤਲਬ ਕਿ ਹੋਂਦ ਦਾ ਸਵਾਲ ਬਣਾ ਕੇ ਲੜੀ ਕਿ ਜਿਵੇਂ ਬਸ ਜੇ ਇਹ ਨਾ ਜਿੱਤੇ ਤਾਂ ਕੁਝ ਨਹੀਂ ਬਣਨਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਥਕ ਪਹਿਲੂ ਤੋਂ ਉਸ ਖੇਤਰ ਦੀ ਚਰਚਾ ਕਾਫੀ ਰਹੀ, ਪੰਥਕ ਮਾਮਲਿਆਂ ਦੇ ਹਵਾਲੇ ਨਾਲ ਵੀ, ਪੰਥਕ ਉਮੀਦਵਾਰ ਦੇ ਹਵਾਲੇ ਨਾਲ ਵੀ, ਪੰਥਕ ਧਿਰਾਂ ਦੇ ਹਵਾਲੇ ਨਾਲ ਵੀ। ਤੇ ਮਾਝੇ ਦਾ ਉਹ ਖੇਤਰ ਇਸ ਲਈ ਵੀ ਚਰਚਾ ਚ ਹੈ ਕਿ ਅੰਮ੍ਰਿਤਪਾਲ ਉੱਥੋਂ ਮੈਂਬਰ ਪਾਰਲੀਮੈਂਟ ਬਣਦਾ ਹੈ, ਤੇ ਇਸ ਲਈ ਮਤਲਬ ਕਿ ਹੁਣ ਮਨਦੀਪ ਸਿੰਘ ਹੋਰੀ ਜਿਵੇਂ ਉਮੀਦਵਾਰ ਸੀਗਾ ਉਹ ਵੀ ਖੂਬ ਚਰਚਾ ਚ ਰਿਹਾ। ਤੀਸਰਾ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਜਿਹਨੇ ਇਸ ਵਾਰ ਚੋਣ ਤੱਕ ਆਉਂਦਿਆਂ ਆਪਣੀ ਮਿਹਨਤ ਦੇ ਨਾਲ ਇਸ ਸਾਰੀ ਪ੍ਰਕਿਰਿਆ ਚ ਆਪਣੀ ਥਾਂ ਬਣਾਈ। ਜਿਹੜਾ ਜਦੋਂ ਚੋਣ ਐਲਾਨੀ ਗਈ ਸੀ ਜ਼ਿਮਨੀ ਚੋਣ, ਤਾਂ ਅਕਾਲੀ ਦਲ ਕਿਤੇ ਨਜ਼ਰ ਨਹੀਂ ਆ ਰਿਹਾ ਸੀ, ਤੇ ਪਰ ਵੋਟਾਂ ਪੈਣ ਵਾਲੇ ਦਿਨ ਤੱਕ ਅਕਾਲੀ ਦਲ ਮੁੱਖ ਧਿਰ ਦੇ ਵਿੱਚ ਸ਼ਾਮਲ ਹੈ ਜੀ। ਸੋ ਜੇਕਰ ਇਹਦੇ ਵਿੱਚ ਗਿਰਾਵਟ ਨਜ਼ਰ ਆਈ ਕਿਸੇ ਚ, ਤਾਂ ਸਭ ਤੋਂ ਵੱਧ ਉਹ ਕਾਂਗਰਸ ਨੇ ਕਾਫੀ ਨੁਕਸਾਨ ਕਰਾਇਆ ਇਸ ਚੋਣਾਂ ਚ, ਚਾਹੇ ਉਹ ਰਾਜਾ ਬੜਿੰਗ ਹੋਵੇ, ਚਾਹੇ ਉਹ ਮਤਲਬ ਕਿ ਉਹਦਾ ਉਮੀਦਵਾਰ ਹੋਵੇ। ਸੋ ਕੁੱਲ ਮਿਲਾ ਕੇ ਸ਼ਾਮ ਤੱਕ ਜਦੋਂ ਵੋਟਾਂ ਪੈਣ ਦੀ ਪ੍ਰਕਿਰਿਆ ਦੀ 6 ਵਜੇ ਤੋਂ ਬਾਅਦ ਜਿਹੜੀਆਂ ਲਾਈਨਾਂ ਲੱਗੀਆਂ, ਕੁਛ ਖੜੇ ਸੀ, ਉਹਨਾਂ ਨੂੰ ਪੈਣ ਦਿੱਤੀਆਂ, ਇੰਨੀ ਚੋਣ ਖਤਮ ਹੋ ਗਈਆਂ। ਤੇ ਸ਼ਾਮ ਤੱਕ ਜਿਹੜੇ ਅੰਕੜੇ ਜਾਰੀ ਕੀਤੇ ਚੋਣ ਕਮਿਸ਼ਨ ਨੇ 60.95% ਦੇ ਜੀ, ਮਤਲਬ ਲਗਭਗ 61%। ਹੁਣ ਇਹ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਕਾਫੀ ਘੱਟ ਹੈ। ਮਤਲਬ ਜੇ ਤੁਸੀਂ ਪਿਛਲੀ ਵਾਰ ਵੀ ਦੇਖੋ ਤਾਂ ਪਿਛਲੀ ਵਾਰ 66% ਤੋਂ ਵੱਧ 2022 ਚ ਜਦੋਂ ਆਮ ਚੋਣਾਂ ਹੋਈਆਂ ਤਾਂ 66% ਤੋਂ ਵੱਧ ਵੋਟਿੰਗ ਪੋਲ ਸੀ। ਉਦੋਂ ਵੀ ਨਾ ਬਾਕੀ ਪਿਛਲੇ ਉਹਨਾਂ ਚ ਵੀ ਦੇਖੋ ਚੋਣਾਂ ਦੇ ਵਿੱਚ ਤਾਂ 63 64 ਏਦਾਂ ਐਵਰੇਜ ਰਹੀ ਹੈ, ਤੇ ਪਰ ਇਸ ਵਾਰ 61 ਹੈ। ਜੇ ਉਮੀਦ ਕੀਤੀ ਜਾਂਦੀ ਕਿ 1% ਹੋਰ ਹੋ ਸਕਦਾ ਕਿ ਅੰਕੜਾ ਪੂਰਾ ਹੋ ਕੇ ਆਵੇ ਜਾਂ ਕੁਛ ਆਵੇ। ਸੋ ਕੱਲ ਦੇਰ ਸ਼ਾਮ ਤੱਕ ਇਹ 61% ਸੀ ਲਗਭਗ 60.50। ਪਰ ਇਹਦੇ ਵਿੱਚ 15 ਉਮੀਦਵਾਰ ਨੇ ਹੁਣ, ਦੋ ਔਰਤਾਂ ਨੇ ਤੇ ਬਾਕੀ 13 ਮਰਦ ਉਮੀਦਵਾਰ ਨੇ, ਕੁੱਲ 15 ਉਮੀਦਵਾਰ ਨੇ। ਸੋ 14 ਤਰੀਕ ਨੂੰ ਨਤੀਜੇ ਆ ਜਾਣੇ ਆ। ਪਰ ਜਿਸ ਤਰ੍ਹਾਂ ਸਰਕਾਰ ਨੇ ਉੱਥੇ ਡੇਰੇ ਲਾਏ, ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਰੋਡ ਸ਼ੋਅ ਕੱਢੇ, ਜਿਸ ਤਰ੍ਹਾਂ ਸਾਰੇ ਮੰਤਰੀ ਤੱਕ ਉੱਥੇ ਸੀ, ਚੰਡੀਗੜ੍ਹ ਦੇ ਵਿੱਚ ਲਿਟਰੇਰੀ ਮਿਲਟਰੀ ਫੈਸਟੀਵਲ ਸੀਗਾ, ਹਰ ਸਾਲ ਹੁੰਦਾ ਉਹ ਲੇਕ ਦੇ ਉੱਤੇ, ਸੁਖਨਾ ਲੇਕ ਦੇ ਉੱਤੇ, ਤੇ ਉੱਥੇ ਮੁੱਖ ਮੰਤਰੀ ਬਤੌਰ ਮੁੱਖ ਮਹਿਮਾਨ ਆਉਣਾ ਸੀ, ਤੇ ਉਦੋਂ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ। ਸੋ ਮੁੱਖ ਮੰਤਰੀ ਸਾਹਿਬ ਨੇ ਇਸ ਸਥਾਨ ਤੇ ਵੀ ਆਉਣਾ ਵਾਜਬ ਨਹੀਂ ਸਮਝਿਆ, ਚੋਣਾਂ ਇੰਨੀਆਂ ਜ਼ਰੂਰੀ ਸੀ ਉਹਨਾਂ ਦੀ, ਇਹਦਾ ਅੰਦਾਜ਼ਾ ਕਿਸੇ ਮੰਤਰੀ ਨੂੰ ਵੀ ਨਹੀਂ ਭੇਜ ਸਕੇ, ਇਹ ਵੀ ਅੰਦਾਜ਼ਾ ਲਾ। ਫਿਰ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਚੱਲ ਰਿਹਾ ਸੀਗਾ, ਪਤਾ ਨਹੀਂ ਹੁਣ 9 ਤਰੀਕ ਤੱਕ ਖਤਮ ਹੋ ਗਿਆ ਸੀਗਾ, ਸ਼ਾਮ ਨੂੰ ਚੋਣ ਪ੍ਰਚਾਰ 10 ਨੂੰ ਤਾਂ ਆ ਹੀ ਸਕਦੇ ਸੀ ਮੁੱਖ ਮੰਤਰੀ, ਠੀਕ ਹੈ ਨਾ। ਲੀਡਰ ਲਗਭਗ ਉਹ ਆਏ ਜਿਹੜੇ ਵਿਦਿਆਰਥੀ ਵਿੰਗ ਨਾਲ ਜੁੜੇ ਰਹੇ, ਵਿਦਿਆਰਥੀ ਰਾਜਨੀਤੀ ਨਾਲ ਜੁੜੇ ਰਹੇ, ਯੂਨੀਵਰਸਿਟੀ ਨਾਲ ਜੁੜੇ ਰਹੇ ਲੀਡਰ ਉਹ ਆਏ ਵੱਖ ਵੱਖ ਪਾਰਟੀ। ਲਗਭਗ ਉਵੇਂ ਕੋਈ ਸਿਆਸੀ ਜਮਾਤ ਇਹਦੇ ਵਿੱਚ ਆ ਕੇ ਨਹੀਂ ਬੈਠੀ, ਸਿਆਸੀ ਧਿਰ ਬਣ ਕੇ ਨਹੀਂ ਬੈਠੀ, ਪਾਰਟੀ ਨਹੀਂ ਕੋਈ ਆ ਕੇ ਬੈਠੀ। ਸਰਕਾਰ ਦੀ ਜਦੋਂ ਕਿ ਇਹਦੇ ਨੂੰ ਪਹਿਲਕਦਮੀ ਚਾਹੀਦੀ ਸੀ ਕਿ ਸਰਕਾਰ ਆਪਣੀ ਕੈਬਨਿਟ ਸਣੇ ਆਉਂਦੀ, ਮੁੱਖ ਮੰਤਰੀ ਸਾਹਿਬ ਨੇ ਇਹਦਾ ਰੁੱਖ ਵੀ ਨਹੀਂ ਕੀਤਾ। ਸੋ ਇਸ ਲਈ ਤਰਨਤਾਰਨ ਦੀ ਜ਼ਿਮਨੀ ਚੋਣ ਸੱਤਾਧਾਰੀ ਧਿਰ ਲਈ ਕਿੰਨੀ ਅਹਿਮ ਸੀ, ਇਹਦਾ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਕਿ ਉਹਨਾਂ ਨੇ ਗਰੰਟਡ ਬੰਦਾ ਲਿਆਂਦਾ ਦੂਏ ਪਾਸੇ, ਜਿਹਦੇ ਕੋਲ ਕੁਝ ਆਪਣਾ ਵੋਟ ਬੈਂਕ ਹੋਵੇ, ਆਪਣਾ ਬੰਦੇ ਤੇ ਵੀ ਭਰੋਸਾ ਨਹੀਂ ਕੀਤਾ, ਠੀਕ ਹੈ। ਸੋ ਇਸ ਲਈ ਜਿਵੇਂ ਮਸ਼ੀਨਰੀ ਦੀ ਵਰਤੋਂ, ਜਿਵੇਂ ਦਿੱਲੀ ਵਾਲਾ ਤਾਮ ਝਾਮ, ਉਹ ਸਾਰਾ ਹੈ ਨਾ, ਸਾਮ ਦਾਮ ਦੰਡ ਭੇਦ, ਉਹ ਸਾਰਾ ਉਹ ਹੱਥਕੰਡਾ ਆਪਣਾ ਸਾਰਾ, ਤੇ ਇਸ ਲਈ ਤੁਸੀਂ ਆਮ ਆਦਮੀ ਪਾਰਟੀ ਨੂੰ ਇਸ ਚੋਣ ਚੋਂ ਬਾਹਰ ਰੱਖ ਕੇ ਨਹੀਂ ਲਿਖਦੇ, ਉਸ ਨੂੰ ਸੱਤਾ ਦੇ ਹੋਣ ਦਾ ਤੇ ਅਜੇ ਸਾਲ ਡੇਢ ਸਾਲ ਸੱਤਾ ਚ ਬਣੇ ਰਹਿਣ ਦਾ, ਮਸ਼ੀਨਰੀ ਦੀ ਵਰਤੋਂ ਦਾ ਤੇ ਪ੍ਰਸ਼ਾਸਨਿਕ ਦਬਾਅ ਦਾ, ਸਾਰਿਆਂ ਦਾ ਢੰਗ ਤਰੀਕਿਆਂ ਦਾ ਉਹ ਵਰਤੋਂ ਦਾ, ਉਹਦਾ ਐਜ ਮਿਲਣਾ ਹੀ ਮਿਲਣਾ ਜੀ। ਹੁਣ ਉਹ ਐਜ ਉਹਨਾਂ ਨੂੰ ਜਿੱਤ ਤੱਕ ਲੈ ਕੇ ਜਾਂਦਾ ਕਿ ਨਹੀਂ ਜਾਂਦਾ, ਇਹ ਨਤੀਜੇ ਦੱਸਣ। ਤੇ ਮਨਦੀਪ ਸਿੰਘ ਦੇ ਹਵਾਲੇ ਨਾਲ ਹੈ ਨਾ, ਉਹ ਉਮੀਦਵਾਰ ਨੇ ਜਿੱਥੇ ਸਾਰੀਆਂ ਧਿਰਾਂ ਨੂੰ ਉਹਨੇ ਸਮਰਥਨ ਦਿੱਤਾ ਉਹਨਾਂ ਨੂੰ, ਉੱਥੇ ਉਹਨੇ ਆਪਣੀ ਦਿੱਖ ਦੇ, ਆਪਣੀ ਗੱਲਬਾਤ ਦੇ ਹਵਾਲੇ ਨਾਲ ਵੀ ਆਪਣੀ ਥਾਂ ਬਣਾਈ ਹੈ ਲੋਕਾਂ ਚ। ਸੋ ਉਹ ਕਈਆਂ ਨੂੰ ਹੈਰਾਨ ਵੀ ਕਰ ਸਕਦਾ ਨਤੀਜਿਆਂ ਦੇ ਵਿੱਚ, ਜੀ, ਕਈਆਂ ਨੂੰ ਝਟਕਾ ਵੀ ਦੇ ਸਕਦਾ ਨਤੀਜਿਆਂ ਦੇ ਵਿੱਚ। ਪਰ
ਉਸ ਨੂੰ ਜਿੱਤ ਤੱਕ ਜਾਣ ਤੋਂ ਪਹਿਲਾਂ ਹੂੰ ਆਪਣੀ ਹੀ ਧਾਰਾ ਦੇ ਵਿੱਚ ਬਹਿੰਦੀ ਪਾਰਟੀ, ਬੇਸ਼ੱਕ ਹੁਣ ਕਾਫੀ ਸਿਧਾਂਤਾਂ ਤੋਂ ਪਰੇ ਹਟੀ ਹੋਵੇ, ਹੂੰ ਚਾਹੇ ਉਹ ਖੇਤਰੀ ਸਿਧਾਂਤ ਹੋਣ ਤੇ ਚਾਹੇ ਉਹ ਪੰਥਕ ਸਿਧਾਂਤ ਹੋਣ, ਸ਼੍ਰੋਮਣੀ ਅਕਾਲੀ ਦਲ, ਉਹਦੇ ਨਾਲ ਟਕਰਾਉਣਾ ਪੈਣਾ। ਹੂੰ ਨਤੀਜਿਆਂ ਤੋਂ ਪਹਿਲਾਂ ਉਹਦਾ ਮੁਕਾਬਲਾ ਉਹਦੇ ਨਾਲ ਹੈ ਕਿ ਉਹਨਾਂ ਚੋਂ ਅੱਗੇ ਕੌਣ, ਸਹੀ ਹੈ। ਕਿਉਂਕਿ ਮਿਹਨਤ ਦੇ ਮਾਮਲੇ 'ਚ ਬਾਦਲ ਧਿਰ ਨੇ ਵੀ ਕੋਈ ਕਸਰ ਨਹੀਂ ਛੱਡੀ। ਤੋ ਇਸ ਵਾਰ ਸੁਖਬੀਰ ਬਾਦਲ ਨੇ ਇਸ ਚੋਣ ਨੂੰ 2027 'ਚ ਹੋਣ ਵਾਲੀਆਂ ਵਿਧਾਨ ਸਭਾ ਦੀ ਚੋਣ ਵਾਂਗ ਲੜਿਆ। ਸੋ ਉਹਨਾਂ ਨੂੰ ਲੱਗਦਾ ਕਿ ਇੱਥੋਂ ਜੇ ਮੁੱਢ ਵੱਜਿਆ ਤਾਂ ਮੈਂ ਮਾਝੇ 'ਚ ਤੱਕ ਹੀ ਪੂਰੇ ਪੰਜਾਬ ਸਿਆਂ ਦੇਣ ਜੋਗਾ ਹੋ ਜਾਊਗਾ ਵੀ ਅਕਾਲੀ ਦਲ ਤਕੜਾ ਹੋ ਗਿਆ। ਹੁਣ ਉਹ ਜਿੱਤ ਲਈ ਵੀ ਲੜ ਰਿਹਾ ਤੇ ਉਹ ਆਪਸ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਰਹਿਣ ਲਈ ਵੀ ਲੜ ਰਿਹਾ। ਸੋ ਇਹੀ ਲੜਾਈ ਇੱਧਰ ਪੰਥਕ ਧਿਰਾਂ ਦੀ ਹੈ ਕਿ ਅਸੀਂ ਉਸ ਅਕਾਲੀ ਦਲ ਨੂੰ ਤਾਂ ਜਿੱਤਣਾ ਹੀ ਜਿੱਤਣਾ, ਤੇ ਜੇ ਸੀਟ ਆ ਜਾਵੇ ਤਾਂ ਵੀ ਕਮਾਲ ਹੈ। ਸੋ ਇਸ ਲਈ ਆਹ ਤਿੰਨ ਧਿਰਾਂ ਦਾ ਮੁਕਾਬਲਾ ਸਹੀ ਹੈ ਉੱਥੇ ਲੋਕਾਂ ਦੇ ਵਿੱਚ ਸਿੱਧੇ ਰੂਪ 'ਚ ਨਜ਼ਰ ਆਉਂਦਾ। ਇੱਕ ਪਿੰਡ ਅਜਿਹਾ ਵੀ ਨਿਤਰਿਆ ਜਿਹੜਾ ਪਿੰਡ ਕਹਿੰਦਾ ਵੀ ਅਸੀਂ ਪਿਛਲੀ ਵਾਰ ਤੈਅ ਕਰਕੇ ਪੂਰੇ ਪਿੰਡ ਨੇ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਸੀ ਤੇ ਇਸ ਵਾਰ ਅਸੀਂ ਤੈਅ ਕਰਕੇ ਅਕਾਲੀ ਦਲ ਬਾਦਲ ਧਿਰ ਦੀ ਉਮੀਦਵਾਰ ਨੂੰ ਵੋਟਾਂ ਪਾ ਰਿਹਾ। ਪਿੰਡ 'ਚ ਕੋਈ ਹੋਰ ਬੂਥ ਨਹੀਂ ਲੱਗਿਆ। ਸੋ ਇਸ ਤਰ੍ਹਾਂ ਵੀ ਮਤਲਬ ਕਿ ਇਹ ਪ੍ਰਕਿਰਿਆਵਾਂ ਇਸ ਵਾਰ ਚੋਣਾਂ 'ਚ ਦੇਖਣ ਨੂੰ ਮਿਲੀਆਂ। ਸੋ ਹੁਣ ਨਤੀਜੇ ਆ ਜਾਣਗੇ ਜੀ 14 ਤਰੀਕ ਨੂੰ, ਪਤਾ ਲੱਗ ਜੂਗਾ ਤਰਨ ਦਾ ਊਂਠ ਕਿਸ ਕਰਵਟ ਬੈਠਦਾ, ਕਿਹਦੀ ਹਵਾ ਵਗਦੀ ਹੈ, ਕੌਣ ਬਾਜੀ ਮਾਰਦਾ ਹੈ ਨਾ। ਤੇ ਠੀਕ ਹੈ, ਬੀਜੇਪੀ ਦਾ ਵੋਟ ਬੈਂਕ ਵੱਧਦਾ ਹੈ, ਕਿੰਨਾ ਕੁ ਵੱਧਦਾ ਹੈ, ਕਾਂਗਰਸ ਦਾ ਜੇ ਹੋਰ ਘਟਦਾ ਤਾਂ ਕਿੰਨਾ ਕੁ ਘਟਦਾ, ਜਾਂ ਕਾਂਗਰਸ ਪੋਜੀਸ਼ਨ ਵਾਈਜ਼ ਕਿੱਥੇ ਆਉਂਦੀ ਹੈ, ਇਹ ਵੀ ਦੇਖਾਂਗੇ। ਜੀ ਬਿਲਕੁਲ।